ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨਿਲ ਮੁਕੁਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਾਡੇ ਨਾਲ ਅੱਜ ਸਟੂਡੀਓ ਵਿੱਚ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੂਝਵਾਨ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सचो सच विच बहुत शुक्रिया जी डॉक्टर साहब। अज 6 जून 2020 22 हाड़ नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪੈਲਫਾਈਵ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਵਿਊਅਰਸ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਦਾ ਜੋ ਕਹਿਰ ਹੈ ਉਸੇ ਤਰ੍ਹਾਂ ਹੀ ਜਾਰੀ ਹੈ। ਅਸੀਂ ਇਸ ਕਹਿਰ ਦੇ ਬਾਵਜੂਦ ਵੀ ਅਸੀਂ ਆਪਣੀ ਸਾਰੀ ਟੀਮ ਤੁਹਾਡੀਆਂ ਦੁਆਵਾਂ ਦੇ ਕਾਰਨ ਤੁਹਾਡੀ ਜੋ ਮੰਗ ਸੀ ਸਾਡੇ ਦਰਸ਼ਕਾਂ ਦੀ ਜੋ ਮੰਗ ਸੀ ਉਸ ਦੇ ਕਾਰਨ ਅਸੀਂ ਸਟੂਡੀਓ ਦੇ ਵਿੱਚੋਂ ਇਹ ਜੋ ਪ੍ਰੋਗਰਾਮ ਹੈ ਉਹ ਲਾਈਵ ਕਰ ਰਹੇ ਹਾਂ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਜੋ ਪ੍ਰੋਗਰਾਮ ਹੈ ਉਹ ਪਸੰਦ ਆਵੇਗਾ ਔਰ ਸਾਡੀ ਸਾਰੀ ਟੀਮ ਹੈ ਉਹ ਤੰਦਰੁਸਤ ਹੈ ਤੁਹਾਡੇ ਰੂਬਰੂ ਹੋਣ ਜਾ ਰਹੀ ਹੈ। ਸੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਣੇ ਜੋ ਪ੍ਰੋਗਰਾਮ ਦੇ ਵਿੱਚ ਵਿਚਾਰਿਆ ਜਾਣ ਵਾਲਾ ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਜੋ ਪਹਿਲਾ ਇਸ਼ੂ ਹੈ ਉਸ ਬਾਰੇ ਤੁਹਾਨੂੰ ਦੱਸੀਏ ਕਿ ਕਿਸ ਤਰ੍ਹਾਂ ਜੋ ਭਾਰਤ ਚੀਨ ਟਕਰਾਅ ਤੋਂ ਬਾਅਦ ਭਾਵੇਂ ਇੱਕ ਪਾਸੇ ਭਾਰਤ ਵੱਲੋਂ ਗੱਲਬਾਤ ਲਈ ਤਰਲੇ ਕੀਤੇ ਜਾ ਰਹੇ ਹਨ ਅਤੇ ਸਰਕਾਰੀ ਪੱਧਰ ਤੇ ਗੱਲਬਾਤ ਦਾ ਜੋ ਸਿਲਸਿਲਾ ਹੈ ਉਹ ਜਾਰੀ ਹੈ, ਪਰ ਚੀਨ ਨੇ ਭਾਰਤ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ ਉਹ ਮਾਰੀ ਹੈ ਜੋ ਕਿ ਭਾਰਤ ਨੇ ਪਹਿਲੇ ਕਦੀ ਨਹੀਂ ਖਾਧੀ, ਜਾਨੀ ਕਿ ਭੂਟਾਨ ਕਾਰਡ। ਸੋ ਚੀਨ ਨੇ ਭੂਟਾਨ ਦੀ ਜ਼ਮੀਨ ਤੇ ਵੀ ਆਪਣਾ ਜੋ ਦਬਾਅ ਹੈ ਉਹ ਪੇਸ਼ ਕੀਤਾ ਹੈ। ਸੋ ਇਸ ਬਾਰੇ ਆਪਾਂ ਵੇਰਵੇ ਨਾਲ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਨ ਜਾ ਰਹੇ ਹਾਂ। ਸੋ ਨਾਲ ਹੀ ਆਪਾਂ ਕਰੋਨਾ ਜੋ ਅਪਡੇਟ ਹੈ ਉਸ ਬਾਰੇ ਆਪਾਂ ਡਾਕਟਰ ਸਾਹਿਬ ਨੂੰ ਉਹਨਾਂ ਦੀ ਜ਼ੁਬਾਨੀ ਵਿਚਾਰ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਔਰ ਕਿੱਦਾਂ ਮਹਿਸੂਸ ਕਰ ਰਹੇ ਹੋ ਕਿ ਕਿਸ ਤਰ੍ਹਾਂ ਅਸੀਂ 3.5 ਮਹੀਨੇ ਬਾਅਦ ਇਹ ਜੋ ਪ੍ਰੋਗਰਾਮ ਹੈ ਉਹ ਕਰ ਰਹੇ ਹਾਂ ਆਪਣੇ ਸਟੂਡੀਓ ਦੇ ਵਿੱਚ ਲਾਈਵ ਆ। ਸੋ ਆਪਣੇ ਜੋ ਦਰਸ਼ਕ ਨੇ ਉਹਨਾਂ ਦੀ ਕਚਹਿਰੀ ਵਿੱਚ ਹਾਜ਼ਰ ਆ ਅੱਜ ਦੇ ਮੇਨ ਇਸ਼ੂ ਲੈ ਕੇ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਸੋ ਜ਼ਾਹਰ ਹੈ ਕਿ ਜਿਹੜਾ ਐਕਸਪੀਰੀਅੰਸ ਇਹਨਾਂ 3.5 ਮਹੀਨਿਆਂ 'ਚ ਸੀ ਰੂਹਾਨੀ ਦੁਨੀਆ ਦੇ ਵੀ ਬਹੁਤ ਸਾਰੇ ਜਿਹੜੇ ਇਸ ਕਿਸਮ ਦੇ ਇਕਾਂਤ ਦੇ ਮੌਕੇ ਹੁੰਦੇ ਨੇ, ਤੁਹਾਨੂੰ ਐਕਸਪੀਰੀਅੰਸ ਹੁੰਦੇ ਨੇ। ਆਪਣੇ ਦਰਸ਼ਕਾਂ ਦੇ ਨਾਲ ਅਸੀਂ ਲਾਈਵ ਗੱਲਬਾਤ ਨੂੰ ਮਿਸ ਕੀਤਾ ਹੈ। ਜ਼ਾਹਰ ਹੈ ਬਾਹਰ ਨਾ ਆ ਸਕਣਾ, ਗੁਰਦੁਆਰਾ ਜਾਂ ਬਾਕੀ ਸੋਸ਼ਲ ਇੰਟਰੈਕਸ਼ਨ ਔਰ ਪੋਲੀਟੀਕਲੀ ਵੀ ਜੋ ਨਾ ਇਸ ਪੀਰੀਅਡ 'ਚ ਕੋਈ ਪ੍ਰੋਟੈਸਟ ਹੋਏ ਨਾ ਕੋਈ ਕਾਨਫਰੰਸਿਸ ਕੋਈ ਸੈਮੀਨਾਰ ਹੋ ਸਕੇ। ਸੋ ਕੱਲ ਸਾਡਾ ਪਹਿਲਾ ਐਕਸਪੋਜ਼ਰ ਸੀ ਗੁਰਦੁਆਰਾ ਗਿਆਨ ਸਾਗਰ ਜਿੱਥੇ ਸਾਡੇ ਬਹੁਤ ਪਿਆਰੇ ਸਰ ਹਰਬੰਸ ਸਿੰਘ ਭਾਰਜ ਜਿਨ੍ਹਾਂ ਦੀ ਸਿੰਘਣੀ ਸਾਹਿਬਾਂ ਲਿੰਡਾ ਕੌਰ ਜਿਹੜੇ ਕਿ ਜ਼ਾਹਰ ਹੈ ਬੇਸ਼ੱਕ ਉਹਨਾਂ ਦਾ ਸਪੈਨਿਸ਼ ਓਰੀਜਨ ਸੀ ਲੇਕਿਨ ਜਿਵੇਂ ਭਾਰਤ ਸਾਹਿਬ ਨੇ ਕਿਹਾ ਕਿ ਸ਼ੀ ਵਾਜ਼ ਅ ਬੈਟਰ ਸਿੱਖ ਦੈਨ ਮੀ। ਸੋ ਉਹ ਪਿਛਲੇ ਦਿਨਾਂ 'ਚ ਫਲੋਰੀਡਾ 'ਚ ਚੜ੍ਹਾਈ ਕਰ ਗਏ। ਸੋ ਉਹਨਾਂ ਦੀ ਯਾਦ ਦੇ ਵਿੱਚ ਸ਼ੋਕ ਸਮਾਗਮ ਸੀ ਔਰ ਮੈਂ ਜ਼ਰੂਰੀ ਸਮਝਿਆ ਕਿ ਜ਼ਰੂਰ ਉਹਦੇ 'ਚ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਸੋ ਉਹਦੇ 'ਚ ਹੋਰ ਵੀ ਬੇਸ਼ੱਕ ਬੜੀ ਰੈਸਟ੍ਰਿਕਟਿਡ ਐਂਟਰੀ ਆ, ਅਜੇ 30-40-50 ਬੰਦੇ ਹੀ ਅਲਾਓ ਹੁੰਦੇ ਨੇ ਔਰ ਬਹੁਤ ਸਾਰੇ ਜਿਹੜੇ ਨੇ ਉਹ ਕੋਸ਼ਿਸ਼ ਵੀ ਕਰਦੇ ਨੇ ਕਿ ਆਪਣੇ ਆਪ ਨੂੰ ਵੀ ਸੇਫ ਰੱਖੀਏ ਦੂਸਰਿਆਂ ਨੂੰ ਵੀ। ਪਰ ਕੱਲ ਦੀ ਉਸ ਵਿੰਡੋ ਤੋਂ ਬਾਅਦ ਹੀ ਮੈਂ ਇਹ ਮਨ ਬਣਾਇਆ ਕਿ ਬੇਸ਼ੱਕ ਇੱਕ ਪਾਸਾ ਜੋ 3.5 ਮਹੀਨੇ 'ਚ ਹੀ ਨਹੀਂ ਦੁਨੀਆ ਦੇ ਵਿੱਚ ਜੋ ਕਰੋਨਾ ਦਾ ਤਾਂਡਵ ਨਾਚ ਹੋਇਆ ਬਿਲਕੁਲ ਉਸਨੇ ਦੁਨੀਆ ਨੂੰ ਪ੍ਰਭਾਵਿਤ ਕੀਤਾ। ਅਮਰੀਕਾ ਦੇ ਵਿੱਚ ਅਸੀਂ 1,03,000 ਤੋਂ ਜ਼ਿਆਦਾ ਡੈਥਸ ਦੇਖਦੇ ਹਾਂ ਔਰ ਮੈਂ ਨਿਊਯਾਰਕ ਦੀਆਂ ਅੱਜ ਤੱਕ ਦੀਆਂ ਫਿਗਰਸ ਵੀ ਦੇਖ ਰਿਹਾ ਸੀ ਕਿ ਨਿਊਯਾਰਕ 'ਚ
4,22,728 कोरोना पॉजिटिव केस होए और 32,264 मौतां हुई ने। सो असी रब दे शुक्रगुजार हैं और ज़ाहिर है अपने दर्शकों, अपने चाहन वालियां, अपने प्यारियां दे जिन्हां दियां दुआवां अरदासां ने साडी सारी टीम नूं महफूज रखिया। हालां दूसरी वेव दा दौर है, लेकिन असी फिर भी रब दे भरोसे इन्ना क रिस्क हुण लैण लगे कि असी इस प्रोग्राम नूं लाइव कर रहे हैं और असी ये आस करते हैं कि तुसी भी सारे अपने घरां दे विच सेफ होवोगे। ज़ाहिर है जिंदगी तुरदी है, बहुत सारे तुहाडे प्यारे जिहड़े कल तक साडे साथ सन वो इस कोरोना दी वजह करके इस दुनिया नूं अलविदा कह गए। उन्हां सारियां दे लई असी दुआ गो हैं, उन्हां लई अरदास करदे और ये भी आस करते हैं कि बहुत जल्दी जिथे कोरोना वायरस की वैक्सीनेशन के उत्ते काम हो रहा है उत्थे जिहड़ियां कुछ मेडिसिन जिवें एक मेडिसिन टर्मिनली इल जिहड़े सी उन्हां दे लई हैल्पफुल हुई है, उस ते भी कुछ ना कुछ काम होएगा। सो एक जरूर इस सारे च जिवें मैं शुरुआत कीता सी कि एक पासे पिंजरे दे विच तोता है, बेशक घर रहना आरामदेह है, तुसी गर्मी तो भी बचे, तुसी होर जिहड़े ने, लेकिन वो पिंजरे दे तोते वांग है जिहड़ा जिन्हों चूरी भी मिलती है भावें घ्यो च गुन्नी मिले, लेकिन वो पिंजरे का ही तोता हुंदा है। और ज़ाहिर है कि बाहर अज जदों कल मैं निकलिया और कल असी जा रहे सी ड्राइव करके उधर नूं ते अलामा इकबाल का यह शेयर मेरे मन दियां नज़रां सामने आ रहा सी कि ए तायरे लाहौती उस रिज़क से मौत अच्छी जिस रिज़क से आती हो परवाज में कोताही। कि ए डिवाइन बर्ड उस रब दी दुनिया दे पंछी वो रिज़क ना खाई, उहदे नालों मरना कबूल करी जिस दे नाल तेरी परवाज तेरी उड़ान उस दे नाल समझौता करना पे। सो ये एक शेयर अपने आप च गुलामी और आज़ादी दोनों नूं डिफाइन करदा है। जदों कौमां एक दायरे च आ जांदियां ने, कौमां एक जिहड़ी है वो तालाबंदी च आ जांदियां ने, जो हाल 72 साल तो सिख कौम जिवें भारती कैद च फसी हुई है, जां कश्मीर वादी दे साडे वीर भैणां जिहड़े 5 अगस्त तो लैके 2019 तो उस तो भी 3 दिन पहला डबल लॉकडाउन च ने, उन्हां दे नाल की वापर रहा। और ज़ाहिर है कि असी अपने लास्ट प्रोग्राम तक एक सैगमेंट कश्मीर वादी दे अपने भैणां भरावां नूं समर्पित करते रहे और हुण भी असी अज भी गलबात करांगे एक जिहड़ा सैगमेंट कि किवें उन्होंने बिल्कुल जो लद्दाख दे विच चल रहा है जिहड़ी कश्मीर दीयां प्रमुख धिरां ने, बेशक हुर्रियत कॉन्फ्रेंस इस वेले घरेलू कुछ खाना जंगी का भी शिकार है, जिवें सैयद अली शाह गिलानी उन्होंने अस्तीफा दिता है जां उन्हां दे लीडर मनी लॉन्ड्रिंग और दूजे च उन्हां दी नैशनल इन्वेस्टिगेटिव एजेंसी ने फसाए हुए ने। लेकिन इहदे बावजूद कि नैशनल कॉन्फ्रेंस फारूक अब्दुल्ला दी जां महबूबा मुफ्ती दी PDP जिहड़ियां सरकारी धिरां ही ने, ईवन जिहड़ी गल दिल्ली हुकूमत नूं परेशान कर रही है कि इन्हां दोनों धिरां ने भी लद्दाख मुद्दे दे उत्ते कोई बयान नहीं दिता और उन्होंने वो साइलेंट ने और इस दे उत्ते भी असी गल करांगे। पर ज़ाहिर है कि ये जदों असी इवन लद्दाख की गल भी कर रहे हैं, ये भी जम्मू कश्मीर की गल है, क्योंकि जिस अंदाज इन्हां ने 5 अगस्त 2019 नूं आर्टिकल 370 खत्म किया, लद्दाख नूं यूनियन टैरीटरी बना के सीधे तौर पर अपने कब्जे च लैके और जिहड़ा नवा नक्शा जारी किया उहदे च अक्साई चिन्ह नूं भी भारत का जिहड़ा कि चीन दे कोल है उन्होंने भारत का हिस्सा दस्या और ज़ाहिर तौर दे उत्ते इस सारे ने ना सिर्फ नेपाल लिपू लेक और काला पानी और लिपू ध्रव वो भी इन्होंने अपने नक्शे च दिखाए। सो ज़ाहिर है कि नेपाल दे नाल तां हुण परमानेंट लाइन खिंची गई जिहदी बदौलत उन्होंने अपने ईवन कॉन्स्टिट्यूशन दे विच भी अमेंडमेंट करके हुण उत्थे कोई नवा भावें इंडिया पक्षी आ जाए, जिवें मिस्टर ओली शर्मा नूं ये रिमूव करना चाहुंदे ने। इन्हां ने प्रचंडा दे राहीं एक मीटिंग मंडे रखी सी, हुण बुधवार ते पा दित्ती है, विद इन पार्टी चैलेंज करवाया और वो कह रहे हैं जी तुसीं अननैसेसरी पोलीटिकल स्टेटमेंट्स दे के डिप्लोमैटिक तौर दे उत्ते भी जिहड़ा खराबी कीती है। ज़ाहिर है
ਇੰਡੀਆ ਹੁਣ ਢਿੱਲ ਆ ਰਿਹਾ, ਪਰ ਉੱਥੇ ਕੋਈ ਪ੍ਰਚੰਡਾ ਆ ਜਾਏ ਕਿ ਗਿਆਨ ਚੰਡਾ ਆ ਜਾਏ, ਜਿਹੜਾ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਹੈ ਉਹਨੂੰ ਇਸ ਕਲੇਮ ਦੇ ਉੱਤੇ ਖਲੋਣਾ ਪਏਗਾ ਕਿ ਤਿੰਨੋਂ ਇਲਾਕੇ ਨੇਪਾਲ ਦੇ ਨੇ। ਸੋ ਇਹ ਵੀ ਭਾਰਤ ਵੱਲੋਂ ਇਸ ਕਸ਼ਮੀਰ ਦਾ ਸਟੇਟਸ ਬਦਲਣ ਤੋਂ ਬਾਅਦ ਕੀਤੀ ਸ਼ਰਾਰਤ ਦੀ ਬਦੌਲਤ ਹੋਇਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਚੀਨ ਨੇ ਜਿਹੜਾ ਸਟੈਂਡ ਆਫ ਤਾਂ ਬੇਸ਼ੱਕ ਹੁਣ ਪਿਛਲੇ 9 ਹਫ਼ਤੇ ਤੋਂ ਕਿਹਾ ਜਾ ਰਿਹਾ, ਲੇਕਿਨ ਉਹਨਾਂ ਨੇ ਮਾਰਚ ਮਹੀਨੇ ਤੋਂ ਹੀ ਲੈ ਕੇ ਉਹ ਪੈਂਗੋਂਗ ਲੇਕ ਹੋਏ ਔਰ ਗਲਵਾਨ ਵੈਲੀ ਦੇ ਵਿੱਚ ਤਾਂ ਫਿਰ ਜਿੱਥੇ ਆਮੋ ਸਾਹਮਣੇ ਦੋ ਹੱਥ ਕਰਨ ਦਾ ਮੌਕਾ ਆਇਆ ਤੇ ਕਿਵੇਂ ਭਾਰਤ ਦੇ 20 ਸੋਲਜਰ ਜਿਹੜੇ ਨੇ ਉਹ ਉਸ ਦੀ ਭੇਟ ਚੜੇ। ਔਰ ਇਹਦੇ ਬਾਵਜੂਦ ਕਿ ਇਸ ਹੱਦ ਤੱਕ ਇਹਨਾਂ ਨੇ ਗਲਵਾਨ ਵੈਲੀ ਵੀ ਗਵਾਈ, ਪੈਂਗੋਂਗ ਲੇਕ ਦੇ ਵਿੱਚ ਆਲਮੋਸਟ ਕਿੰਨੀਆਂ ਫਿੰਗਰਸ, ਇਹਨਾਂ ਬਾਰੇ ਇਹਨਾਂ ਦੇ ਦੂਸਰੇ ਜਿਹੜੇ ਐਕਸਪਰਟ ਥੋੜੇ ਇੰਡੀਪੈਂਡੈਂਟ ਨੇ ਉਹ ਕਹਿ ਰਹੇ ਨੇ ਕਿ ਜੀ ਇਹ ਸਿਚੁਏਸ਼ਨ ਤਾਂ ਈਵਨ 62 ਚ ਵੀ ਨਹੀਂ ਸੀ ਹੋਣ ਦਿੱਤੀ ਗਈ, ਭਾਵੇਂ ਇੰਡੀਆ ਲੂਜ਼ਰ ਸੀ, ਪਰ ਗਲਵਾਨ ਵੈਲੀ ਸੀ ਜਿੱਥੇ ਅਸੀਂ ਲੜੇ ਔਰ ਜਿੱਥੇ ਸੂਬੇਦਾਰ ਜੋਗਿੰਦਰ ਸਿੰਘ ਜਾਂ ਬ੍ਰਿਗੇਡੀਅਰ ਹੁਸ਼ਿਆਰ ਸਿੰਘ, ਮੇਜਰ ਸ਼ੈਤਾਨ ਸਿੰਘ, ਸਿਪਾਹੀ ਕੇਵਲ ਸਿੰਘ ਜਿਨ੍ਹਾਂ ਨੂੰ ਉਸ ਵੇਲੇ ਦੇ ਗੈਲੈਂਟਰੀ ਅਵਾਰਡ ਦਿੱਤੇ ਗਏ ਸੀ, ਇਸੇ ਹੀ ਖਿੱਤੇ ਦੇ ਵਿੱਚ ਉਹਨਾਂ ਨੇ ਜਿਹੜਾ ਲਾਸਟ ਸਟੈਂਡ ਤੱਕ ਉਹ ਖਲੋਤੇ ਸੀ, ਜਿਹੜੀ ਜ਼ਾਹਰ ਹੈ ਕਿ ਜਿਹੜੀ ਪੋਜ਼ਿਟਿਵ ਉਹਨਾਂ ਦੀ ਬਹਾਦਰੀ ਸੀ। ਲੇਕਿਨ ਇਹ ਉਦੋਂ ਵੀ ਸ਼ਰਾਰਤ ਇੰਡੀਆ ਨੇ ਕੀਤੀ ਸੀ, ਫਾਰਵਰਡ ਪਾਲਿਸੀ ਨਹਿਰੂ ਦੀ, ਔਰ ਜੁੱਤੀਆਂ ਖਾ ਕੇ ਉੱਥੋਂ ਮੁੜੇ ਆਪਣਾ ਇਲਾਕਾ ਗਵਾ ਕੇ। ਔਰ ਇਸ ਵਾਰ ਵੀ ਉਹ ਨਕਸ਼ੇ ਦਾ ਮੁੱਦਾ ਹੋਏ, ਕਸ਼ਮੀਰ ਨੂੰ ਜਿਹੜਾ ਉਹ ਇੰਟਰਨੈਸ਼ਨਲੀ ਡਿਸਪਿਊਟਿਡ ਟੈਰੀਟਰੀ ਹੋਣ ਦੇ ਬਾਵਜੂਦ ਜਿਸ ਕਿਸਮ ਦੀ ਇਹਨਾਂ ਨੇ ਦਿਲਵਦੀ ਕੀਤੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਜੇ ਮੋਦੀ ਨੇ ਬਾਰ-ਬਾਰ 3-4 ਸਪੀਚਸ ਦੇ ਵਿੱਚ ਇਹ ਕਹਿ ਕੇ ਕਿ ਜੀ ਅਸੀਂ ਨਾ ਸਾਡੀ ਕੋਈ ਟੈਰੀਟਰੀ ਗਈ, ਨਾ ਸਾਡੇ ਕੋਈ ਆਇਆ, ਨਾ ਕੋਈ ਸਾਡੀ ਚੌਂਕੀ ਲਈ। ਹਾਲਾਂ ਹੁਣ ਜਿਹੜਾ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਲੱਦਾਖ ਮੋਦੀ ਦਾ ਜਾਣਾ, ਔਰ ਕਿਵੇਂ ਤੁਸੀਂ ਦੇਖੋ, ਹਾਲਾਂਕਿ ਅਸੀਂ ਉਸ ਸੈਗਮੈਂਟ ਦਾ ਟਾਈਟਲ ਹੀ ਕਿੰਗ ਆਫ ਦਾ ਲਾਈਜ਼ ਔਰ ਕਿੰਗ ਆਫ ਦਾ ਲਾਇਰਸ ਕਿ ਵੀ ਝੂਠਿਆਂ ਦਾ ਪਿਓ, ਝੂਠ ਬੋਲਣ ਵਾਲਿਆਂ ਦਾ ਬਾਦਸ਼ਾਹ, ਕਿ ਉਹਨੇ ਅਸੀਂ ਉਹਦੀ ਚੀਰਫਾੜ ਕੀਤੀ ਸੀ ਉਹਦੀ ਸਪੀਚ ਦੀ। ਲੇਕਿਨ ਉਦੋਂ ਮੈਨੂੰ ਇਹ ਲੱਗਦਾ ਤੇ ਸੀ ਕਿ ਵੀ ਇਹ ਡਰਾਕਲ ਇਬਕੀ ਬਾਰ ਮਾਰ ਤੋਂ ਦੇਖੋ, ਔਰ ਮੈਂ ਲਾਈਟਰ ਅੰਦਾਜ਼ ਕਿਹਾ ਸੀ ਕਿ ਵੀ ਚੀਨ ਵਾਲਿਆਂ ਨੇ ਵੀ ਆ ਲੈਣ ਦਿੱਤਾ, ਨਹੀਂ ਤੇ ਉਹਨਾਂ ਨੇ ਤਾਂ ਜਿਹੜੀ ਚਿੱਪ ਪਾਈ ਆ ਉਹਨਾਂ ਨੇ ਉਤਾਰ ਹੀ ਆਪਣੇ ਪਾਸੇ ਲੈਣਾ ਸੀ ਗਲਵਾਨ ਦੇ। ਔਰ ਬਾਅਦ 'ਚ ਇਹ ਗੱਲ ਸਾਹਮਣੇ ਆਈ ਜਿਹੜੀ ਉਹਨਾਂ ਨੂੰ ਐਡਮਿਟ ਵੀ ਕਰਨੀ ਪਈ ਕਿ ਉਹ ਫਰੰਟ ਲਾਈਨ ਦੇ ਉੱਤੇ ਗਿਆ ਹੀ ਨਹੀਂ ਹੈ ਬਾਰਡਰ ਤੇ, ਉਹ ਲੇਹ ਦੇ ਵਿੱਚ ਜਿਹੜਾ ਕਿ ਫਰੰਟ ਬਾਰਡਰ ਤੋਂ ਆਲਮੋਸਟ 250 ਮੀਲ ਦੂਰ ਹੈ, ਉੱਥੇ ਹੀ ਬੈਠ ਕੇ, ਔਰ ਜਿਹਨੂੰ ਹਸਪਤਾਲ ਕਹਿ ਰਹੇ ਨੇ ਉਹ ਉਹਨਾਂ ਦਾ ਆਡੀਟੋਰੀਅਮ ਹਾਲ ਹੈ ਜਿਹਦੇ 'ਚ ਕਿ ਮੰਜੇ ਲਾ ਕੇ, ਕਿਉਂਕਿ ਕੋਈ ਹਸਪੀਟਲ ਦਾ ਇਕਵਿਪਮੈਂਟ ਵੀ ਨਹੀਂ ਹੈ, ਨਾ ਕੋਈ ਉਹਦੇ 'ਚ ਕੋਈ ਮੋਨੀਟਰ ਨੇ, ਨਾ ਕੋਈ ਹੋਰ ਚੀਜ਼ ਨਜ਼ਰ ਆ ਰਹੀ ਹੈ। ਔਰ ਇਹ ਜਦੋਂ ਚੈਲੰਜ ਹੋਇਆ ਉਹਨਾਂ ਨੇ ਕਿਹਾ ਨਹੀਂ ਅਸੀਂ ਹਸਪਤਾਲ ਬਹੁਤ ਸਾਫ਼ ਸੁਥਰਾ ਰੱਖਿਆ ਹੋਇਆ, ਇਸ ਲਈ ਇਹ ਬਹੁਤਿਆਂ ਨੂੰ ਲੱਗਾ। ਪਰ ਕੁੱਲ ਮਿਲਾ ਕੇ ਇਹ ਗੱਲ ਤਾਂ ਉਹਨਾਂ ਨੇ ਮੰਨੀ ਹੈ ਕਿ ਉਹ ਲੇਹ ਦੇ ਵਿੱਚ ਹੀ ਜਵਾਨਾਂ ਨੂੰ ਐਡਰੈਸ ਕਰਵਾ ਕੇ, ਔਰ ਪੂਰਾ ਉਸੇ ਤਰ੍ਹਾਂ ਜਿਵੇਂ ਇੱਕ ਨੌਟੰਕੀ ਹੁੰਦੀ ਹੈ, ਔਰ ਉਹਦੇ 'ਚ ਵੀ ਚੀਨ ਦਾ ਨਾਂ ਨਾ ਲੈਣਾ, ਇਹ ਗੱਲ ਦੱਸਦਾ ਹੈ ਕਿ ਭਾਈ ਖੌਫ ਵੀ ਕਿਸ ਕਦਰ ਇਹਨਾਂ 'ਚ ਹੈ, ਔਰ ਕਿਸ ਕਦਰ ਇਹਨਾਂ ਨੇ ਬਾਰਗੇਨਿੰਗ ਵੀ ਕਿਤੇ ਨਾ ਕਿਤੇ ਕੀਤੀ ਹੋਈ ਹੈ, ਔਰ ਕਿੱਥੇ ਪਾਕਿਸਤਾਨ ਦੇ ਹਵਾਲੇ ਨਾਲ ਇਧਰ ਵੋਟਾਂ ਲੈਣ ਲਈ ਸਰਜੀਕਲ ਸਟ੍ਰਾਈਕ ਨਾਂ ਦੇ ਥੱਲੇ ਫਰਜੀਕਲ ਨੂੰ ਸਰਜੀਕਲ ਬਣਾ ਦਿੱਤਾ ਹੈ। ਤੇ ਇੱਥੇ ਜਿੱਥੇ ਰੀਅਲ ਉਹਨਾਂ ਨੇ ਸਟ੍ਰਾਈਕ ਕੀਤੀ ਹੈ, ਉਹਨਾਂ ਨੇ ਸਟ੍ਰਾਈਕ ਕੀਤੀ ਜੇ ਅਸੀਂ ਹੁਣ ਆਹ ਟੈਪਸ ਬੰਦ ਕਰ ਦਿੱਤੀਆਂ ਚੀਨ ਨੇ, ਇਹ ਹੈ ਉਹ 20 ਸਿਪਾਹੀਆਂ ਦਾ ਮੁੱਲ ਜਿਹੜਾ ਫੌਜੀਆਂ ਦਾ, ਉਹ ਵੀ ਐਪਸ 36 ਹੋਰ ਆਲਟਰਨੇਟਿਵ ਹੁੰਦੇ ਨੇ, ਉਹ ਵੀ ਚੀਨ ਨੇ ਇਹਨਾਂ ਨੂੰ ਕਿਹਾ, ਔਰ ਆਉਣ ਵਾਲੇ ਪੀਰੀਅਡ 'ਚ ਉਹ ਵੀ ਇਹਨਾਂ ਨੇ ਇਹ ਖੋਲਣ ਤੇ ਮਜਬੂਰ ਹੋਣਗੇ। ਸੋ ਕੁੱਲ ਮਿਲਾ ਕੇ ਇਹ ਪਾਰਟ ਤਾਂ ਚੱਲ ਹੀ ਰਿਹਾ ਸੀ। ਹੁਣ ਜ਼ਾਹਰ ਹੈ ਕਿ ਜਦੋਂ ਕੋਈ ਬੰਦਾ ਇਸ ਹੱਦ ਤੱਕ ਰਗੜਿਆ ਜਾਂਦਾ ਹੈ, ਜੁੱਤੀਆਂ ਖਾਂਦਾ ਹੈ, ਫਿਰ ਕਿਤੇ ਨਾ ਕਿਤੇ ਉਹ ਵਿਚੋਲੇ ਵੀ ਕੱਢ ਲੈਂਦਾ ਹੈ, ਜਿਵੇਂ ਰਸ਼ੀਆ ਦੇ ਤਰਲੇ ਕੀਤੇ ਬਾਰ-ਬਾਰ ਰਸ਼ੀਅਨ ਫੋਰਨ ਮਿਨਿਸਟਰ ਦੇ ਨਾਲ। ਪਹਿਲਾਂ ਤਾਂ ਰਸ਼ੀਆ ਨੇ ਇਹ ਕਿਹਾ ਜੀ ਤੁਸੀਂ ਜ਼ਿੰਮੇਵਾਰ ਤਾਕਤਾਂ ਦੋਨੋਂ ਆਪਸ ਬਾਈਲੈਟਰਲ ਕਰ ਲਓ, ਫਿਰ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਵੀ ਲੱਗਾ ਹੋਣਾ, ਉਹਨਾਂ ਨੇ ਚੀਨ ਨੂੰ ਕਿਹਾ ਹੋਣਾ ਵੀ ਕੋਈ ਨਹੀਂ, ਹੁਣ ਤੁਸੀਂ ਉਹਨਾਂ ਦੇ ਗੋਡੇ ਵੀ ਰਗੜ ਲਏ, ਗਿੱਟੇ ਵੀ ਰਗੜ ਲਏ, ਮੂੰਹ ਵੀ ਜਿਹੜਾ ਲਾਲ ਕਰ ਦਿੱਤਾ ਚਪੇੜਾਂ ਨਾਲ, ਚਲੋ ਮਾੜਾ ਮੋਟਾ ਉਹਨਾਂ ਨਾਲ ਗੱਲਬਾਤ ਜ਼ਰੂਰ ਕਰੋ। ਅਦਰਵਾਈਜ਼ ਚਾਈਨਾ ਨੇ ਤਾਂ ਆਪਣੀ ਕੋਈ ਪੋਜੀਸ਼ਨ ਇਹਦੇ 'ਚ ਜਿਹੜੀ ਹੈ ਉਹ ਚੇਂਜ ਨਹੀਂ ਕੀਤੀ ਹੈ। ਔਰ ਹੁਣ ਇਹਨਾਂ ਨੂੰ ਕੱਲ ਇਹ ਸੀ ਕਿ ਜੀ ਉਹ ਹੁਣ ਜਿਹੜਾ ਉਹ ਥੋੜੀ ਮੂਵਮੈਂਟ ਹੋਈ ਹੈ, ਇਹੀ ਕਹਿ ਰਹੇ ਨੇ ਡੀ ਐਸਕੇਲੇਸ਼ਨ, ਔਰ ਅਜੀਤ ਡੋਵਲ ਦੇ ਨਾਲ ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਹੈ ਵਾਂਗ ਸ਼ੀ, ਉਹਦੀ ਗੱਲਬਾਤ ਹੋਈ ਔਰ ਡੀ ਐਸਕੇਲੇਸ਼ਨ ਹੋ ਰਿਹਾ। ਹਾਲਾਂ
ਤੁਸੀਂ ਦੋਨਾਂ ਦੀ ਇਹਨਾਂ ਦੀ ਫੋਰਨ ਮਿਨਿਸਟਰੀ ਦੀ ਸਟੇਟਮੈਂਟ ਦੇਖੋ ਔਰ ਚਾਈਨਾ ਦੀ ਦੇਖੋ, ਤੁਹਾਨੂੰ ਫਰਕ ਪਤਾ ਲੱਗ ਜਾਂਦਾ ਹੈ। ਚੀਨ ਨੇ ਜਿਹੜਾ ਬੜਾ ਕਲੀਅਰਲੀ ਇਹ ਕਿਹਾ ਕਿ ਵੀ ਇਹ ਜਿਹੜੀ ਇਹ ਤਾਂ ਕਹਿ ਰਹੇ ਨੇ ਜੀ ਪੁੱਲ ਬੈਕ ਟਾਕਸ ਔਰ ਇਹ ਉਹ, ਔਰ ਉਹਦੇ ਚ ਉਹਨਾਂ ਨੇ ਚਾਈਨਾ ਨੇ ਇਹ ਕਿਹਾ ਕਿ ਵੀ ਚਾਈਨੀਜ਼ ਰੀਡ ਆਊਟ while affirming the need for dialogue and forbearance to sort out difficulties on the LAC also maintained that right and wrong of what recently happened at the Galwan Valley is very clear। चीन ने एक बार फिर कहा कि उत्थे की गलत होया की ठीक होया, बिल्कुल गलत है। अपने प्राइम मिनिस्टर को पूछ लो जिहड़ा कहंदा जी ना कोई आया ना कोई चौंकी लई, ਇਹਦਾ मतलब तुसी दोषी से। ਇਹ ਈਵਨ ਇਸ ਗੱਲਬਾਤ ਤੋਂ ਬਾਅਦ ਜਿਹਨੂੰ ਇਹ ਕਲੇਮ ਕਰ ਰਹੇ ਨੇ कि डॉवल वैंग टॉक्स प्रीसीडेड पुल बैक ऑफ ट्रूप्स फ्रॉम LAC, कि जी ये डॉवल ने फोन किया और उसकी गलबात तो पहले ही पुल बैक, कोई पुल बैक नहीं है, ना ही उन्होंने करना है। चीन ने तो गल ही इत्थों शुरू की कि भाई ये बिल्कुल इहदा मतलब है भी जिथे असी हाँ है साडी थां है, तुहाडा प्राइम मिनिस्टर भी मनदा है। इन्हां ने दिलवदी कीती, हुण जुत्तियां खाधियां ने, अगे तो जे तुहाडा जुत्तियां खाण नूं जी करे तो फिर इधर नूं आ जाओ, नहीं तो आराम नाल बैठो। फिर उन्होंने चाइना की स्टेटमेंट है, चाइना विल कंटिन्यू फर्मली सेफगार्डिंग टेरिटोरियल सॉवरनिटी एज वेल एज पीस एंड ट्रैंकुलिटी इन द बॉर्डर एरिया। उन्होंने कहा जी असी साडी सॉवरनिटी है टेरिटोरियल, उन्होंने असी लगातारता नाल उवें ही रखांगे और असी जिहड़ी है बॉर्डर दे उत्ते शांति अमन पीस ये सारा चाहुंदे, और इस सारे दे नाल वी होप इंडिया कैन वर्क विद चाइना टू गाइड पब्लिक ओपीनियन इन द राइट डायरैक्शन। ये भी उन्होंने उन्होंने तंज की है कि तुसीं एवें झूठे फोके नारेबाजियां करके एक सूडो नैशनलिज्म खड़ा कर रहे हो कि भी तुसीं असी आस करते हैं कि जिहड़ा भारत पब्लिक ओपीनियन दे लई ठीक डायरैक्शन काम करेगा। अवॉइड एंपलीफाइंग डिफरेंसिस एंड कंप्लीकेटिंग मैटर्स, कि ये हुण बड़ी चाइनीज़ हाल अंडरस्टेटमेंट हुंदी, पर मैं पहली बार इस पीरियड च देखिया जिन्नी एग्रैसिवनेस चाइनीज़ दी लैंग्वेज है। अवॉइड एंपलीफाइंग डिफरेंसिस, कि उत्ते माइक्रोफोन दे उत्ते भी बड़ा स्पीकर ला के करना कि जी ये है। एंड कंप्लीकेटिंग मैटर्स, खाम खा जे ब्राह्मण कंप्लीकेट ना करे वो ब्राह्मण नहीं है। ब्राह्मण नूं तां जिवें एक एक्सपर्ट ने कहा सी, उन्हें कहा जी वन लाइन फॉर इट, कहंदा विद अ कन्वोल्यूटेड माइंड। हुण एक तां हुंदा तुसीं कहंदे हो जी डिफिकल्ट टू डील हार्ड टू अंडर, एक होंदा कन्वोल्यूटेड माइंड, ਉਹਦੇ ਚ ਇੰਨੇ ਕ ਵਿੰਗ ਨੇ ਇੰਨੇ ਕ ਵਿੰਗ ਟੇਡ ਨੇ, ਤੁਸੀਂ ਦੋ ਚਾਰ ਸਿੱਧੇ ਕਰੋ 8 ਹੋਰ ਆ ਜਾਂਦੇ ਨੇ। ਸੋ ਇਹ ਬੇਸਿਕਲੀ ਜਿਹੜਾ ਸੂਡੋ ਸਪੀਕ ਨੇ, ਝੂਠੇ ਨੇ ਔਰ ਕਨਵੋਲੂਟਡ ਮਾਈਂਡਡ ਨੇ, ਕੋਈ ਇਹਨਾਂ ਦਾ ਈਮਾਨ ਨਹੀਂ ਹੈ ਔਰ ਇਹਨਾਂ ਦਾ ਕਰੈਕਟਰ ਹੀ ਇਹ ਹੈ ਜੋ ਚੀਨੀਆਂ ਨੇ ਇਹਨਾਂ ਨਾਲ ਕੀਤਾ। ਬਿਲਕੁਲ ਇਹੀ ਜਿਵੇਂ ਇੱਕ ਅੰਗਰੇਜ਼ ਨੇ ਇਹਨਾਂ ਦੇ ਕਰੈਕਟਰ ਨੂੰ ਬਿਆਨਿਆ ਸੀ ਕਿ ਈਦਰ ਐਟ ਯੂਰ ਥਰੋਟ और एट योर फीट। ब्राह्मण ईदर एट योर थ्रोट, ਜਾਂ ਤੁਹਾਡੀ ਗਲ ਨੂੰ ਪਏਗਾ, ਤੁਹਾਡੀ ਧੌਣ ਨੂੰ ਫੜੇਗਾ। ਤੇ ਜਦੋਂ ਇਹਨੂੰ ਇੱਕ ਵਾਰੀ ਤੁਸੀਂ ਐਨ ਟਕਾ ਕੇ ਜਰਾ ਕਰ ਦਿਓ ਸੇਵਾ ਇਹਦੀ, ਤਾਂ ਫਿਰ ਤੁਹਾਡੇ ਪੈਰ ਫੜੇਗਾ, ਫਿਰ ਇਹੀ ਕਹੇਗਾ ਕਿ ਹਜ਼ੂਰ ਸਾਡੇ ਮਾਈ ਬਾਪ। ਨਹੀਂ, ਇਹ ਇਹਨਾਂ ਦਾ ਥਰੂ ਆਊਟ ਹਿਸਟਰੀ ਹੈ। ਜਿਹੜੇ ਵੀ ਇਹਨਾਂ ਦੇ ਨਾਲ ਗੱਲਬਾਤ ਜਾਂ ਦੂਜੇ ਤੀਜੇ, ਇਹ ਤਾਂ ਫਿਰ ਤੁਹਾਨੂੰ ਫਸਾ ਲੈਣਗੇ, ਕਿਉਂਕਿ ਇਹਦੇ 'ਚ ਇਹਨਾਂ ਤੋਂ ਵੱਡਾ ਕਨਵੋਲੂਟਡ ਮਾਈਂਡ। ਠੀਕ ਹੈ, ਇੱਥੇ ਅਸੀਂ मैकियावेली की गल करते हैं, कोई होर दी गल करते हैं, चाणक्य नूं कौन बीट कर सकता है? और ये चाणक्य दे पुत्र ने, और ज़ाहिर है कि इधर एट योर थ्रोट और एट योर फीट चीनिया ने, जिन्होंने भी कन्फ्यूशियस वर्गा और सुन शू वर्गे जिहड़े थिंकर और मिलिटरी कमांडर जम्मे हुए ने, वो भी इन्हों बहुत चंगी तरह समझते हैं और उन्होंने कोई भुलेखा नहीं है कि इन्हां दे नाल किवें डील करना है। हालांकि इन्हां दे पार्ट तो जिहड़ी इंडियन स्टेटमेंट जिवें वो पुल बैक गलबात बहुत कामयाब, थोड़े थोड़े पिछे चले गए, अगे चले गए, ना वो गलवान वैली की गल करते हैं ना पैंगोंग। बाकी तो उन्होंने प्रैशर बिल्ट किया होया हर थां, और मैं गल करांगा कि भी ये तो अपने वालों अजीत डोबल नूं क्रेडिट देना चाहते सी कि देखो साडा सिक्योरिटी एडवाइजर, साडा स्पाई मास्टर, उन्हें एक फोन किया, पुल बैक शुरू होया, पर चाइना ने नाल दी नाल जिहड़ा कार्ड कढ़िया उहदे बारे तो जिहड़ा यही है कि भाई वो जिवें एक पंजाबी का ही अखाण है कि दे के होका वंगां दा कढ़ विखाया चक्की राह। होका तो वंगां दा सी, कढ़ के दिखाता चक्की राह। और इन्हां दा ये कहना है जी कि जिहड़ी है चार नुकतियां दे उत्ते साडी सहमति बनी है गलबात,
ਉਹਨਾਂ ਨੇ ਕਿਹਾ ਕਿ ਜੀ ਜਿਹੜੀ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਔਰ ਮੋਦੀ ਦੇ ਵਿੱਚ ਜਿਹੜੀ ਅੰਡਰਸਟੈਂਡਿੰਗ ਬਣੀ ਸੀ ਉਹਨੂੰ ਜਿਹੜਾ ਬਾਰਡਰ ਇਲਾਕਿਆਂ ਨੂੰ ਲੈ ਕੇ ਉਹਦੇ ਨਾਲ ਅਸੀਂ ਲੰਬੇ ਸਮੇਂ ਤੱਕ ਆਪਸ ਦੇ ਵਿੱਚ ਅਮਨ ਦੇ ਨਾਲ ਗੱਲ ਕਰਦੇ ਰਹੀਏ। ਚੀਨ ਕਿਹੜਾ ਕਹਿੰਦਾ ਨਾ, ਕਹਿੰਦਾ ਜੀ ਗੱਲ ਕਰਦੇ ਰਹੋ, ਲੇਕਿਨ ਅਕਲ ਤੋਂ ਕੰਮ ਲਓ, ਉਹ ਨਾ ਕਰਿਓ ਜੋ ਤੁਸੀਂ ਪਹਿਲੇ ਕੀਤਾ ਸੀ। ਫਿਰ ਦੋਨੋਂ ਦੇਸ਼ ਜਿਹੜੇ ਨੇ ਉਹ ਸਾਂਝੇ ਰੂਪ ਦੇ ਵਿੱਚ ਤਨਾਤਨੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਚਾਈਨਾ ਵੀ ਕਹਿੰਦਾ ਵੀ ਤੁਸੀਂ ਇਹ ਜਿਹੜੀ ਐਂਪਲੀਫਾਈ ਕਰਦੇ ਹੋ ਔਰ ਕੰਪਲਿਕੇਟ ਕਰਦੇ ਹੋ ਮੈਟਰਸ ਨੂੰ ਮਤ ਕਰੋ, ਜਿੱਥੇ ਹੋ ਉੱਥੇ ਆਰਾਮ ਨਾਲ ਬੈਠੇ ਰਹੋ, ਕੋਈ ਪ੍ਰੋਬਲਮ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਖਾਸ ਰਿਪਰੈਜ਼ੈਂਟੇਟਿਵਸ ਦੇ ਰਾਹੀਂ ਦੋਨਾਂ ਸਾਈਡਸ ਦੀ ਜਿਹੜਾ ਡਾਇਲੋਗ ਹੈ ਉਹਨੂੰ ਹੋਰ ਬਿਹਤਰ ਬਣਾਵਾਂਗੇ ਔਰ ਇਹਦੇ ਵਿਚਾਲੇ ਸਲਾਹ ਔਰ ਪਲਾਨ ਕਰਨ ਦੇ ਲਈ ਵਰਕਿੰਗ ਮੈਕੈਨਿਜ਼ਮ ਬਣਾਵਾਂਗੇ, ਉਹਨੂੰ ਫੇਰ ਬਣਾਇਆ ਜਾਏਗਾ ਤਾਂ ਕਿ ਦੋਨਾਂ ਦੇ ਵਿੱਚ ਜਿਹਨੂੰ ਕੌਨਫੀਡੈਂਸ ਬਿਲਡਿੰਗ ਮੈਸ਼ਰਸ ਕਹਿੰਦੇ ਨੇ CBM ਕਿ ਆਪਸ ਭਰੋਸਾ ਬਣੇ। ਚੀਨ ਕਹਿੰਦਾ ਮੋਸਟ ਵੈਲਕਮ, ਇਹ ਤਾਂ ਤੁਸੀਂ ਗਵਾਇਆ ਭਰੋਸਾ ਔਰ ਤੁਸੀਂ ਜੇ ਟਿਕ ਆਨੇ ਵਾਲੀ ਥਾਂ ਤੇ ਟਿਕਦੇ ਹੋ ਤੇ ਬਿਲਕੁਲ ਠੀਕ ਹੈ। ਫਿਰ ਉਹਨਾਂ ਕਿਹਾ ਜੀ ਜਿਹੜੀ ਹੁਣੇ ਹੀ ਕਮਾਂਡਰ ਲੈਵਲ ਦੇ ਉੱਤੇ ਆਪਸ ਸਹਿਮਤੀ ਜਤਾਈ ਸੀ ਉਹਦਾ ਸਵਾਗਤ ਕਰਦੇ ਹਾਂ ਔਰ ਇਹ ਜਿਹੜੀ ਹੈ ਉਹਨਾਂ ਨੇ ਕਮਾਂਡਰ ਲੈਵਲ ਦੇ ਉੱਤੇ ਜਿਹੜਾ ਉਹ ਆਪਸ ਦੀ ਤਨਾਤਨੀ ਨੂੰ ਘੱਟ ਕਰਨ ਦੇ ਲਈ ਸਹਿਮਤੀ ਬਣੀ ਸੀ। ਸੋ ਹੁਣ ਕੁੱਲ ਮਿਲਾ ਕੇ ਇਹ ਉਹੀ ਹੈ ਕਿ ਭਾਈ ਉਹ ਜਿਵੇਂ ਮਾਲਕ ਔਰ ਨੌਕਰ ਦੇ ਵਿੱਚ ਸੀ ਕਿ ਭਾਈ ਮੇਰੀ ਨੌਕਰ ਕਹਿੰਦਾ ਵੀ ਮੇਰੀ ਤਨਖਾਹ ਵਧਾ ਦਿਓ, ਉਹਨੇ ਕਿਹਾ ਜੀ ਠੀਕ ਹੈ, ਹੋਰ ਜੇ ਨਾ ਵਧਾ ਦਿਓ, ਨਹੀਂ ਤੇ ਉਹ ਕਹਿੰਦਾ ਨਹੀਂ ਤੇ ਜੀ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਵਾਂਗਾ। ਸੋ ਇਹਨਾਂ ਨੇ ਉਹ 100 ਜੁੱਤੀਆਂ ਵੀ ਖਾਧੀਆਂ ਨੇ, 100 ਗੰਢੇ ਵੀ ਖਾਧੇ ਨੇ, ਉਹਨਾਂ ਤੋਂ ਆਪਣੇ 20 ਵਿਚਾਰੇ ਹੀ ਨੇ ਤਨਖਾਹਦਾਰ ਲੋਕ ਜਿਨ੍ਹਾਂ ਦਾ ਕੋਈ ਨਹੀਂ ਹੈ ਔਰ ਇਹ ਇਹਨਾਂ ਦੀਆਂ ਬਾਣੀਆਂ ਬ੍ਰਾਹਮਣਾਂ ਦੀਆਂ ਘਟੀਆਂ ਨੀਤੀਆਂ ਉਹਦਾ ਸ਼ਿਕਾਰ ਹੋਏ ਨੇ। ਲੇਕਿਨ ਹੁਣ ਮੈਂ ਉਸ ਕਾਰਡ ਦੀ ਗੱਲ ਕਰਾਂ ਜਿਹੜਾ ਚੀਨ ਨੇ ਕੱਢਿਆ ਚੱਕੀ ਰਾਹ ਵੰਗਾਂ ਦਾ ਹੌਕਾ ਦੇ ਕੇ, ਔਰ ਬੇਸ਼ੱਕ ਭੂਟਾਨ ਦੇ ਮਾਮਲੇ 'ਚ ਅਸੀਂ ਇਹ ਦੇਖਿਆ ਸੀ ਕਿ ਵੀ ਭੂਟਾਨ ਨੇ ਜਿਹੜਾ ਵਾਟਰ ਚੈਨਲ ਆਉਂਦਾ ਹੈ ਜਿਹਦੇ ਥੱਲੇ 6000 ਦੇ ਕਰੀਬ ਪਿੰਡ ਜਿਹੜੇ ਅਸਾਮ ਦੇ ਵਿੱਚ ਨੇ ਉਹਨਾਂ ਦਾ ਪਾਣੀ ਬੰਦ ਕਰ ਦਿੱਤਾ ਸੀ, ਝੋਨਾ ਨਹੀਂ ਸੀ ਲਾ ਸਕੇ ਔਰ ਉਸ ਦੇ ਉੱਤੇ ਆਇਆ। ਉਦੋਂ ਅਸੀਂ ਇਹ ਕਿਹਾ ਸੀ ਕਿ ਭਾਈ ਭੂਟਾਨ ਨੇ ਜਿਹੜਾ ਆਪਣਾ ਅੱਖਾਂ ਦਿਖਾਈਆਂ ਔਰ ਚਾਈਨਾ ਵੱਲ ਜਿਹੜਾ ਉਹ ਜ਼ਾਹਰ ਹੈ ਆਪਣਾ ਝੁਕਾਅ ਦਿਖਾਇਆ। ਪਰ ਕਿਉਂਕਿ ਕੁਝ ਇਸ਼ੂ ਐਸੇ ਹੁੰਦੇ ਨੇ ਜਿਨ੍ਹਾਂ ਬਾਰੇ ਹੁਣ ਜਿੰਨੀ ਚਰਚਾ ਚੱਲ ਰਹੀ ਹੈ ਸਾਨੂੰ ਵੀ ਬਾਰ-ਬਾਰ ਪੜ੍ਹਨ ਦਾ ਵੀ ਮੌਕਾ ਮਿਲਦਾ ਹੈ ਇਸ ਖਿੱਤੇ ਨੂੰ, ਕਿਉਂਕਿ ਇਹ ਇੰਨਾ ਕੰਪਲੈਕਸ ਖਿੱਤਾ ਹੈ ਔਰ ਇਹੀ ਕਾਰਨ ਸੀ ਕਿ ਈਵਨ ਬ੍ਰਿਟਿਸ਼ ਕਲੋਨੀਅਲ ਜਿਹੜੇ 200 ਸਾਲ ਉੱਥੇ ਰਹੇ ਉਹਨਾਂ ਨੇ ਠੀਕ ਹੈ ਉਹ ਮੈਕਮੋਹਨ ਲਾਈਨ ਡਰਾ ਕਰਤੀ, ਇਧਰ ਚੋਗਿਆਲ ਸਿੱਕਮ ਦਾ ਰੱਖ ਦਿੱਤਾ ਹੈ, ਭੂਟਾਨ ਦੇ ਵੀ ਰਾਜੇ ਨੂੰ ਰਾਜੇ ਨੂੰ ਰਹਿਣ ਦਿੱਤਾ, 577 ਸਟੇਟਾਂ ਵੀ ਰਹੀਆਂ ਔਰ ਇਹੀ ਕਾਰਨ ਹੈ ਕਿ ਕਲੋਨੀਅਲ ਮੈਪ ਮੇਕਿੰਗ ਦੀ ਵਜ੍ਹਾ ਕਰਕੇ ਜੰਮੂ ਕਸ਼ਮੀਰ ਵੀ ਜਿਹੜਾ ਸੋਲਵ ਨਹੀਂ ਹੋਇਆ ਔਰ ਅੱਜ ਤੱਕ ਲਟਕ ਰਿਹਾ 72 ਸਾਲ ਤੋਂ। ਸਿੱਖ ਕੌਮ ਵੀ 2 ਹਿੱਸਿਆਂ 'ਚ ਵੰਡੀ ਗਈ, ਪਰ ਨਾਰਥ ਈਸਟ ਮੱਚ ਮੋਰ ਕੰਪਲਿਕੇਟਿਡ ਹੈ। ਇੱਥੇ ਤਾਂ ਫਿਰ ਵੀ ਤੁਸੀਂ ਗਰਾਊਂਡ ਦੇ ਉੱਤੇ ਪਲੇਨ ਦੇ ਵਿੱਚ ਲਾਈਨ ਖਿੱਚ ਦਿੰਦੇ ਹੋ। ਹੁਣ ਭਾਰਤੀ ਕਬਜ਼ੇ ਵਾਲੇ ਪੰਜਾਬ ਔਰ ਪਾਕਿਸਤਾਨ ਵਿਚਲੇ ਪੰਜਾਬ 'ਚ ਕਿਹੜੇ ਦਰਿਆ ਜਾਂ ਸਮੁੰਦਰ ਨੂੰ ਹੱਦ ਬਣਾਇਆ, ਜ਼ਮੀਨ ਦੇ ਉੱਤੇ ਲੀਕ ਖਿੱਚੀ ਹੈ। ਇੱਕ ਪਾਸੇ ਵਾਘਾ ਪੁਰਾਣਾ ਨੇ ਕੀ ਵਾਘਾ ਬਾਰਡਰ ਹੈ, ਦੂਜੇ ਪਾਸੇ ਜਿਹੜਾ ਫਿਰੋਜ਼ਪੁਰ ਬਾਰਡਰ ਹੈ ਜਿਸ ਨੂੰ ਅਸੀਂ ਦੇਖਦੇ ਹਾਂ ਕਿ ਲੈਂਡ ਲਾਈਨ। ਲੇਕਿਨ ਤੁਸੀਂ ਨਾਰਥ ਈਸਟ ਦੇ ਦੇਖਦੇ ਹੋ ਜਿਹੜੀਆਂ ਈਵਨ ਇਹਨਾਂ ਦੀਆਂ ਅੱਡ ਸਟੇਟਾਂ ਵੀ ਇਹਨਾਂ ਨੇ ਅਸਾਮ ਚੋਂ ਕ੍ਰੀਏਟ ਕੀਤੀਆਂ ਜਿਹਦੇ ਤੇ ਕਦੇ ਕੋਈ ਕਲੇਮ ਕਰਦਾ, ਇਹ ਵੀ ਕੰਪਲਿਕੇਟਿਡ ਔਰ ਇਹ 3000-4000 ਮੀਲ ਤੋਂ ਜ਼ਿਆਦਾ ਚਲਾ ਜਾਂਦਾ ਹੈ। ਇਕੱਲਾ 3500 ਕਿਲੋਮੀਟਰ ਤਾਂ ਚੀਨ ਦਾ ਭਾਰਤ ਦੇ ਨਾਲ ਹੀ ਹੈ। ਹੁਣ ਭੂਟਾਨ ਦਾ ਜਿਹੜਾ ਬਾਰਡਰ ਜਿੱਥੇ ਡੋਕਲਾਮ 'ਚ ਅਸੀਂ 2017 'ਚ ਦੇਖਿਆ ਕਿ ਕਿਵੇਂ ਜਿਹੜੀ ਹੈ ਉਹ ਚੀਨ ਔਰ ਭਾਰਤ ਦੀਆਂ, ਹਾਲਾਂਕਿ ਭਾਰਤ ਦਾ ਬਾਰਡਰ ਨਹੀਂ ਲੱਗਦਾ ਹੈ ਉੱਥੋਂ ਡੋਕਲਾਮ ਤੋਂ, ਪਰ ਇਹ ਜਾਣ ਕੇ ਭੂਟਾਨ ਨੂੰ ਕਿਉਂਕਿ ਭਾਰਤ ਨੇ ਆਪਣੇ ਖੰਭਾਂ ਥੱਲੇ ਲੁਕੋਇਆ ਹੋਇਆ ਚਾਈਨਾ ਦਾ ਉਹਦੇ 'ਚ, ਔਰ ਇੱਕ ਸਾਈਡ ਜਿਹੜੀ ਭੂਟਾਨ ਦੀ ਹੈ ਜਿਹਦਾ ਬਾਰਡਰ ਬੇਸ਼ੱਕ ਸਿੱਧਾ ਅੱਜ ਚੀਨ ਨਾਲ ਨਹੀਂ ਲੱਗਦਾ ਪਰ ਉਹਦਾ ਬਾਰਡਰ ਅਰੁਣਾਚਲ ਦੇ ਨਾਲ ਜਿਹਨੂੰ ਚਾਈਨਾ ਆਪਣਾ ਹਿੱਸਾ ਕਹਿੰਦਾ ਹੈ ਔਰ ਉਹਦੇ 'ਚੋਂ ਤਵਾਂਗ ਹੈ, ਤੇਜਪੁਰ ਹੈ ਔਰ ਇਹ ਸਾਰਾ ਜਿਹਨੂੰ ਚਾਈਨਾ ਜਿਹੜਾ ਤਿੱਬਤ ਦਾ ਹਿੱਸਾ ਕਹਿੰਦਾ ਕਿ ਤਿੱਬਤ ਦਾ ਹਿੱਸਾ ਸੀ ਜਿਹਨੂੰ ਇਹਨਾਂ ਨੇ ਅੱਡ ਸੂਬਾ ਇੰਡੀਆ ਨੇ ਬਣਾ ਕੇ ਅਰੁਣਾਚਲ ਬਣਾਇਆ। ਹੁਣ ਅਰੁਣਾਚਲ ਦਾ ਬਾਰਡਰ ਜਿਹੜਾ ਉਹ ਭੂਟਾਨ ਦੇ ਨਾਲ ਲੱਗਦਾ। ਹੁਣ ਜਿਹੜਾ ਚਾਈਨਾ ਨੇ ਆਪਣਾ ਕਾਰਡ ਕੱਢਿਆ ਕੱਲ, ਉਸ ਤੋਂ ਪਹਿਲਾਂ ਵੀ ਭੂਟਾਨ ਦਾ ਜਿਹੜਾ ਸਿਆਣੇ ਲੋਕ ਉਹਨਾਂ ਨੂੰ ਪਤਾ ਹੈ ਵੀ ਸਾਡਾ ਕਲਚਰ ਵੀ
ਸਾਡਾ ਮਜ਼ਹਬ ਵੀ, ਭੂਟਾਨੀ ਵੀ ਬੁੱਧਿਜ਼ਮ ਵਾਲੇ ਨੇ, ਉਹ ਹਿੰਦੂਆਂ ਨਾਲ ਨਹੀਂ ਰਲਦਾ, ਕਲਚਰਲੀ ਵੀ ਨਹੀਂ ਹੈ। ਇੰਡੀਆ ਪ੍ਰੈਸ਼ਰ ਵੀ ਪਾਉਂਦਾ ਹੈ ਔਰ ਉਹਨਾਂ ਨੇ ਇਹ ਕੋਸ਼ਿਸ਼ ਵੀ ਕੀਤੀ ਕਿ ਉਹ ਚੀਨ ਦੇ ਨਾਲ ਆਪਣੇ, ਹੁਣ ਚੀਨ ਦੇ ਨਾਲ ਭੂਟਾਨ ਦੇ ਡਿਪਲੋਮੈਟਿਕ ਰਿਲੇਸ਼ਨਸ ਨਹੀਂ ਨੇ, ਐਮਬੈਸੀਜ਼ ਦੂਜਿਆਂ ਨਹੀਂ ਨੇ, ਵਾਇਆ ਦਿੱਲੀ ਹੁੰਦਾ, ਕਿਉਂਕਿ ਇੰਡੀਆ ਨੇ ਐਕਸਟਰਾ ਮਾਈਲ ਜਾ ਕੇ ਭੂਟਾਨ ਨੂੰ ਯੂਨਾਈਟਿਡ ਨੇਸ਼ਨਸ ਦੀ ਮੈਂਬਰਸ਼ਿਪ ਤਾਂ ਦਵਾ ਦਿੱਤੀ। ਲੈਂਡ ਲੌਕਡ ਹੈ ਭੂਟਾਨ, ਭਾਰਤ ਦੇ ਨਾਲ ਉਹਦਾ ਬਾਰਡਰ ਲੱਗਦਾ ਹੈ ਜਾਂ ਇਧਰੋਂ ਨੇਪਾਲ ਦੇ ਨਾਲ ਲੱਗਦਾ ਹੈ, ਲੇਕਿਨ ਉਹਨਾਂ ਨੇ ਕਦੇ ਵੀ ਭੂਟਾਨ ਦਾ ਇੰਟਰੈਕਸ਼ਨ ਚੀਨ ਦੇ ਨਾਲ ਪਸੰਦ ਨਹੀਂ। ਹਾਲਾਂ ਚੀਨ ਚਾਹੁੰਦਾ ਹੈ ਔਰ ਭੂਟਾਨ ਨੂੰ ਵੀ ਪਤਾ ਹੈ ਵੀ ਭਾਰਤ ਤਾਂ ਸਿਰਫ ਉੱਥੋਂ ਜਿਹੜੀ ਹੈ ਇੱਕ ਫਿਊਲ ਸਬਸਿਡੀ ਦਿੰਦਾ ਹੈ ਜਾਂ ਕੁਝ ਖਾਣ ਪੀਣ ਨੂੰ ਆਉਂਦਾ ਹੈ, ਤੇ ਜੇ ਚੀਨ ਦੇ ਨਾਲ ਸੰਬੰਧ ਜੁੜ ਜਾਣ ਤੇ ਹੁਣ ਕਿਉਂਕਿ ਨੇਪਾਲ ਦੇ ਨਾਲ ਸੀ, ਨੇਪਾਲ ਹੁਣ ਪੂਰਾ ਚੀਨ ਦੇ ਆਰਬਿਟ 'ਚ ਹੈ, ਭਾਵੇਂ ਜਿਵੇਂ ਇੰਡੀਅਨ ਏਜੰਸੀਆਂ ਉੱਥੇ ਮਿਸਟਰ ਓਲੀ ਨੂੰ ਕੱਢਣ ਦੇ ਲਈ ਕਰ ਰਹੀਆਂ ਨੇ ਕੋਸ਼ਿਸ਼, ਔਰ ਨੇਪਾਲ ਔਰ ਭੂਟਾਨ ਦਾ ਬਾਰਡਰ ਲੱਗਦਾ। ਸੋ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਸਾਡੀ ਡਿਵੈਲਪਮੈਂਟ ਜਾਂ ਕਲਚਰਲੀ ਅਸੀਂ ਉਸ ਪਾਸੇ ਦੇ ਨਾਲ ਜਿਹੜਾ ਹੈ ਭੂਟਾਨ, ਨੇਪਾਲ, ਚਾਈਨਾ, ਇਹ ਮੰਗਲੋਇਡ ਰੇਸ ਹੈ। ਹੁਣ ਇਹ ਜਿਹੜਾ ਯਤਨ ਹੈ 2014 ਦੇ ਵਿੱਚ ਸੈਨੈਕਸੀ, ਜਦੋਂ ਕਿ ਉੱਥੋਂ ਦੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੇ ਚੀਨ ਦੇ ਨਾਲ ਬੇਸ਼ੱਕ ਭਾਰਤ ਦੇ ਰਾਹੀਂ ਗੱਲਬਾਤ ਹੋਈ ਸੀ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਚੀਨ ਔਰ ਭੂਟਾਨ ਅਸੀਂ ਜੁਆਇੰਟ ਫੀਲਡ ਸਰਵੇ ਕਰ ਲੈਂਦੇ ਔਰ ਜਿਹੜੀ ਸਾਡਾ ਡਿਸਪਿਊਟਡ ਲੈਂਡ ਹੈ ਉਹਦੇ ਤੇ ਅਸੀਂ ਫੈਸਲਾ ਲੈ ਲੈਂਦੇ। ਜੋ ਹੀ ਇੰਡੀਆ ਨੂੰ ਪਤਾ ਲੱਗਾ ਵੀ ਇਹ ਜੁਆਇੰਟ ਸਰਵੇ ਦੀ ਗੱਲ ਚਾਈਨਾ ਨਾਲ ਕਰ ਰਹੇ ਨੇ, ਇਹਨਾਂ ਨੇ ਫਿਊਲ ਸਬਸਿਡੀ ਜਿਹੜੀ ਭੂਟਾਨ ਨੂੰ ਜਾਂਦੀ ਉਹ ਕੱਟ ਕਰ ਦਿੱਤੀ। ਜਿਵੇਂ 2015 ਚ ਨੇਪਾਲ ਦਾ ਬਲੌਕੇਡ ਕੀਤਾ ਇਹੀ ਭੂਟਾਨ ਨਾਲ, ਔਰ ਉੱਥੇ ਜਿਹੜੀ ਹੈ ਫਿਊਲ ਆਇਲ ਪ੍ਰਾਈਸਿਸ ਦਾ 10 ਗੁਣਾ ਉੱਪਰ ਚਲੇ ਗਏ ਔਰ ਇਵੈਂਚੁਅਲੀ ਕਿਉਂਕਿ ਇਹ ਇੱਕ ਤਰੀਕਾ ਸੀ, ਜਦੋਂ ਦੁਬਾਰਾ ਚੋਣਾਂ ਹੋਈਆਂ ਉੱਥੇ ਤੇ ਫਿਰ ਜਿਹੜੇ ਮਿਸਟਰ ਸੈਨੈਕਸੀ ਸੀ ਉਹ ਹਾਰ ਗਏ ਔਰ ਹੁਣ ਜਿਹੜਾ ਪ੍ਰਾਈਮ ਮਿਨਿਸਟਰ ਭੂਟਾਨ ਦਾ ਹੈ ਉਹਦੀ ਕਨਸਟੀਚੁਐਂਸੀ ਡੋਕਲਾਮ ਹੈ ਔਰ ਡੋਕਲਾਮ 'ਚ ਬੇਸ਼ੱਕ ਭਾਰਤ ਨੇ ਉਹ ਵੀ ਡਰਾਮੇਬਾਜ਼ੀ ਕੀਤੀ ਜਿਵੇਂ ਹੁਣ ਕਰ ਰਹੇ ਨੇ ਜੀ, ਪੁੱਲ ਆਊਟ ਗੱਲਬਾਤ, ਪੁੱਲ ਬੈਕ ਹੋ ਰਹੀ ਹੈ, ਇਹ ਮੰਨ ਲਿਆ ਡੋਬਲ ਨਾਲ। ਡੋਕਲਾਮ ਬਾਰੇ ਵੀ ਇੰਡੀਆ ਨੇ ਇਹੀ ਕਲੇਮ ਕੀਤਾ ਸਾਡੀ ਵਿਕਟਰੀ ਹੋ ਗਈ ਜੀ, ਸਾਡੀ ਜਿੱਤ ਹੋ ਗਈ, ਔਰ ਬਾਅਦ ਜੇ ਸਾਹਮਣੇ ਆਇਆ ਕਿ ਚੀਨ ਜਿੱਥੇ ਆਇਆ ਸੀ ਉਹਨੇ ਉਹ ਸਾਰਾ ਪਰਮਾਨੈਂਟ ਐਕਵਾਇਰ ਕਰ ਲਿਆ। ਉੱਥੇ ਉਹਨਾਂ ਨੇ ਆਪਣੀ ਪੱਕੇ ਕੰਟੋਨਮੈਂਟ, ਬੰਕਰਸ ਔਰ ਸਾਰੀ 에ਅਰ ਫੋਰਸ ਵੀ ਸਟੇਸ਼ਨ ਕਰ ਲਈ। ਸੋ ਉਹ ਵੀ ਲੂਜ਼ਰ ਸੀ, ਲਦਾਖ ਦੇ ਵਿੱਚ ਵੀ ਲੂਜ਼ਰ ਨੇ। ਔਰ ਹੁਣ ਜਿਹੜਾ ਦਾਅਵਾ ਚੀਨ ਨੇ, ਔਰ ਇਹਦੇ 'ਚ ਇੱਕ ਬੜੀ ਖੂਬਸੂਰਤ ਇਸ ਸਾਰੇ 'ਚ ਟਰਨ ਹੈ ਕਿ ਚੀਨ ਨੇ ਜਿਹੜੇ ਭੂਟਾਨ ਦੇ ਏਰੀਆ ਦੇ ਉੱਤੇ ਦਾਅਵਾ ਕੀਤਾ, ਜਿਹੜਾ ਅੱਜ ਤੱਕ ਪਹਿਲਾਂ ਚੀਨ ਨੇ ਪਬਲਿਕਲੀ ਕਦੇ ਨਹੀਂ ਸੀ ਕੀਤਾ, ਨਕਸ਼ੇ 'ਚ ਵੀ ਨਹੀਂ ਦਿਖਾਇਆ ਹੈ, ਉਹ 1/10 ਹੈ ਭੂਟਾਨ ਦਾ। ਜਿੰਨੀ ਭੂਟਾਨ ਦਾ ਏਰੀਆ ਉਹਦਾ 10ਵਾਂ ਹਿੱਸਾ ਉਹ ਹੈ। ਔਰ ਇਹਦੇ 'ਚ ਦੂਸਰੀ ਜਿਹੜੀ ਉਹਦੇ 'ਚ ਇੱਕ ਜ਼ਬਰਦਸਤ ਟਰਨ ਹੈ ਜਿਹੜੀ ਭਾਰਤ ਨੂੰ ਜਿਹਨੇ ਰੈਟਲ ਕਰ ਦਿੱਤਾ ਹੈ, ਕਿਉਂਕਿ ਉਸ ਏਰੀਆ ਦਾ ਸਿੱਧਾ ਚੀਨ ਨਾਲ ਬਾਰਡਰ ਨਹੀਂ ਲੱਗਦਾ, ਉਹਦਾ ਅਰੁਣਾਚਲ ਦੇ ਨਾਲ ਲੱਗਦਾ। ਸੋ ਮਤਲਬ ਇਹ ਹੈ ਵੀ ਚੀਨ ਨੇ ਇਹ ਦਾਅਵਾ ਕਰ ਦਿੱਤਾ ਹੈ ਵੀ ਅਸੀਂ ਅਰੁਣਾਚਲ ਵੀ ਲੈਣਾ ਔਰ ਜ਼ਾਹਰ ਹੈ ਕਿ ਅਰੁਣਾਚਲ ਲੈਣ ਤੋਂ ਬਾਅਦ ਅਸੀਂ ਇਹਨੂੰ ਵੀ ਲੈਣਾ ਔਰ ਇਹ ਝਗੜਾ ਇਸ ਲਈ ਖਲੋਤਾ। ਔਰ ਚੀਨ ਨੇ ਦਾਅਵਾ ਉੱਥੇ ਇੱਕ ਸੈਂਕਚੁਰੀ ਹੈ ਜਿਹਨੂੰ ਇੰਟਰਨੈਸ਼ਨਲੀ ਫੰਡਿੰਗ ਜਿਹੜੀ ਹੈ ਦਸੰਬਰ ਦੇ ਮਹੀਨੇ 'ਚ ਇੱਕ ਇੰਟਰਨੈਸ਼ਨਲ ਇੰਸਟੀਚਿਊਟ ਨੇ ਦਿੱਤੀ, ਜਿਸ ਦੀ ਹੈੱਡ ਜਿਹੜੀ ਆ ਉਹ ਇੱਕ ਹਿੰਦੂ ਲੇਡੀ ਹੈ ਇੰਡੀਅਨ। ਔਰ ਚਾਈਨਾ ਨੇ ਉਦੋਂ ਪ੍ਰੋਟੈਸਟ ਕੀਤਾ ਸੀ, ਉਦੋਂ ਚਾਈਨਾ ਨੇ ਇਹ ਨਹੀਂ ਸੀ ਕਿਹਾ ਸਾਡਾ, ਚਾਈਨਾ ਨੇ ਕਿਹਾ ਇਹ ਵਾਈਲਡ ਲਾਈਫ ਸੈਂਕਚੁਰੀ ਦੇ ਥੱਲੇ ਹੈ। ਚਾਈਨਾ ਨੇ ਇੰਨਾ ਕਰਕੇ ਛੱਡ ਦਿੱਤਾ ਸੀ ਦਸੰਬਰ ਦੇ ਮਹੀਨੇ 'ਚ ਕਿ ਵੀ ਨਹੀਂ ਇਹਨੂੰ ਨਹੀਂ ਹੈ, ਉਹ ਇੰਟਰਵੀਨ ਨਹੀਂ ਕਰਨਾ ਚਾਹੀਦਾ। ਪਰ ਹੁਣ ਜਦੋਂ ਸਿੱਧਾ ਭਾਰਤ ਨੇ ਇਸ ਕਿਸਮ ਦੀ ਦਿਲਵਦੀ ਕੀਤੀ ਹੈ ਤੇ ਚਾਈਨਾ ਨੇ ਕੱਲ ਇਹ ਕਲੇਮ ਕਰ ਦਿੱਤਾ ਹੈ ਕਿ ਭਾਈ ਇਹ ਜਿਹੜੀ ਲੈਂਡ ਹੈ ਇਹ ਚੀਨ ਦੀ ਹੈ। ਔਰ ਜ਼ਾਹਰ ਹੈ ਕਿ ਕੱਲਾ ਇਸ ਲੈਂਡ ਤੇ ਨਹੀਂ, ਇਹ ਤਾਂ ਉਹਨਾਂ ਨੇ ਜਿਹੜੀ ਹੈ ਉਹ ਵਿਆਜ ਜਾਂ ਸੂਦ ਵਜੋਂ ਮੈਂਸ਼ਨ ਕੀਤੀ ਹੈ। ਉਹਨਾਂ ਨੇ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੇ ਉੱਤੇ ਆਪਣਾ ਦਾਅਵਾ ਠੋਕ ਦਿੱਤਾ ਪੂਰੀ ਤਰ੍ਹਾਂ ਕਿ ਭਾਈ ਇਹ ਹੁਣ ਸਾਡਾ ਹੀ ਹਿੱਸਾ ਹੈ। ਔਰ ਮੈਨੂੰ ਲੱਗਦਾ ਵੀ ਜਿਵੇਂ ਇਹਨਾਂ ਨੂੰ ਸੁੱਤਿਆਂ ਉੱਠ ਕੇ ਲੱਗਾ ਕਿ ਵੀ ਪੈਂਗੋਂਗ ਲੇਕ ਤੇ ਵੀ ਉਹ ਆ ਗਏ, ਗਲਵਾਨ ਵੈਲੀ ਵੀ ਉਹਨਾਂ ਨੇ ਲੈ ਲਈ, ਗਲਵਾਨ ਦਰਿਆ ਵੀ ਉਹਨਾਂ ਦੇ ਕਾਬੂ 'ਚ ਹੈ, ਇਵੇਂ ਹੀ ਇੱਕ ਦਿਨ ਜਦੋਂ ਇਹ ਉੱਠਣਗੇ ਸੁੱਤੇ ਤੇ ਇਹਨਾਂ ਨੂੰ ਪਤਾ ਲੱਗੇਗਾ ਕਿ ਅਰੁਣਾਚਲ ਪ੍ਰਦੇਸ਼ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਹੈ, ਜਿਹਨੂੰ ਲੈਂਡ ਆਫ ਦਾ ਰਾਈਜ਼ਿੰਗ ਸਨ ਕਹਿੰਦੇ ਨੇ, ਉਹ ਇਹਨਾਂ ਦੇ ਹੱਥਾਂ 'ਚੋਂ ਜਾ ਚੁੱਕਾ ਹੈ। ਸੋ ਜ਼ਾਹਰ ਹੈ ਕਿ ਚਾਈਨਾ ਨੇ ਜਿੱਥੇ ਡਿਪਲੋਮੇਸੀ ਗਰਾਊਂਡ ਦੇ ਉੱਤੇ ਮਿਲਟਰੀ ਆਪਣੀ ਸਟਰੈਂਥ, ਅਮਰੀਕਾ ਨੇ ਆਪਣੇ ਵੱਡੇ ਜਿਹੜੇ ਨੇ 에ਅਰਕ੍ਰਾਫਟ ਕੈਰੀਅਰ 2 ਉੱਥੇ ਭੇਜੇ ਨੇ ਸਾਊਥ ਚਾਈਨਾ ਸੀ 'ਚ, ਪਰ ਜ਼ਾਹਰ ਹੈ ਅਮਰੀਕਾ ਦੇ ਵੀ ਇਸ ਔਰ ਯੂਰਪ ਜਾਂ ਕਿਸੇ ਕੰਟਰੀ ਨੇ ਸਾਰੇ ਪੀਰੀਅਡ 'ਚ ਭਾਰਤ ਦੇ ਲਈ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ। ਉਹਨਾਂ ਨੇ ਵੀ ਦੇਖ ਲਿਆ, ਅਮਰੀਕਾ ਨੇ ਵੀ, ਕਿ ਵੀ ਅਸੀਂ ਤਾਂ ਸਮਝਦੇ ਸੀ ਵੀ ਅਸੀਂ ਸਾਊਥ ਚਾਈਨਾ ਸੀ ਦੇ ਵਿੱਚ ਚੀਨ ਨੂੰ ਘੇਰਾਂਗੇ ਔਰ ਇਹ
ਹਿਮਾਲਿਆ ਦੀਆਂ ਉਹਨਾਂ ਉਚਾਈਆਂ ਦੇ ਉੱਤੇ ਭਾਰਤ ਜਿਹੜਾ ਉਹ ਇਕਨੋਮਿਕਲ ਕੋਰੀਡੋਰ ਚਾਈਨਾ ਪਾਕਿਸਤਾਨ ਉਹਨੂੰ ਬੰਦ ਕਰਾਏਗਾ। ਔਰ ਉਹ ਤਾਂ ਉਹਨਾਂ ਨੇ ਦੇਖ ਲਿਆ ਵੀ ਇਹ ਤਾਂ ਕਾਠੇ ਭਲਵਾਨ ਹੀ ਨੇ, ਇਹ ਅਸਲੀ ਫਲੈਸ਼ ਐਂਡ ਬੋਨਸ ਵਾਲੇ ਨਹੀਂ ਹੈ, ਇਹ ਲੱਕੜ ਦੇ ਹੀ ਨੇ। ਜਾਂ ਜਿਵੇਂ ਉਹਨਾਂ ਨੇ ਈਵਨ ਉਹਨਾਂ ਦੀ ਗਲੋਬਲ ਟਾਈਮਜ਼ ਨੇ ਜਦੋਂ ਈਵਨ ਅਮਰੀਕਾ ਦੇ ਜਿਹੜੇ 2 ਵੱਡੇ 에ਅਰਕ੍ਰਾਫਟ ਕੈਰੀਅਰ ਗਏ ਨੇ ਉਹਨਾਂ ਬਾਰੇ ਵੀ ਉਹਨਾਂ ਨੇ ਕਮੈਂਟ ਕਰਦਿਆਂ ਕਿਹਾ ਕਿ ਵੀ ਇਹ ਪੇਪਰ ਟਾਈਗਰ ਨੇ। ਸੋ ਇਸ ਵੇਲੇ ਚਾਈਨਾ ਫਲਾਈ ਹਾਈ ਕਰ ਰਿਹਾ। ਹਾਲਾਂ ਬਹੁਤ ਸਾਰਾ ਜਿਹੜਾ ਐਨਾਲਿਸਿਸ ਦੁਨੀਆ ਦੇ ਵਿੱਚ ਡਿਫਰੈਂਟ ਐਂਗਲਸ ਤੋਂ ਹੋ ਰਿਹਾ। ਕੋਈ ਕਹਿ ਰਿਹਾ ਜੀ ਚਾਈਨਾ ਆਈਸੋਲੇਟ ਹੋ ਗਿਆ ਦੁਨੀਆ ਦੂਜਾ, ਪਰ ਕਿਸੇ ਨੇ ਇਹ ਵੀ ਨਹੀਂ ਕਿਹਾ ਹੈ ਕਿ ਭਾਰਤ ਬਹਾਦਰ, ਕਿ ਭਾਰਤ ਨੇ ਵਾਹ 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 ਕਿਆ ਕਮਾਲ ਕਰਤੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਤਾਂ ਬਿਲਕੁਲ ਹੀ ਮੋਮ ਦਾ ਨੱਕ ਵਾਂਗ, ਇਹ ਤਾਂ ਚੀਨ ਨੇ ਫੜ ਕੇ ਨੱਕ ਹੀ ਕਿਸੇ ਹੋਰ ਪਾਸੇ ਮਰੋੜ ਦਿੱਤਾ ਹੈ, ਇਹਨਾਂ ਦਾ ਨੱਕ ਵੀ ਅਸਲੀ ਨਹੀਂ ਹੈ। ਔਰ ਕਲੋਜ਼ਿੰਗ ਤੋਂ ਪਹਿਲਾਂ ਤੁਸੀਂ ਜਿਹੜਾ ਹਾਂ ਉਹ ਮੈਂ ਆਲਰੇਡੀ ਦੱਸਿਆ ਹੀ ਹੈ ਵੀ ਨਿਊਯਾਰਕ ਦੇ ਵਿੱਚ ਕੀ ਹੈ, ਲੇਕਿਨ ਗਲੋਬਲੀ ਜਿਹੜੇ ਨੇ ਇਸ ਵੇਲੇ 11,6,67,755 ਟੋਟਲ ਕੇਸਿਸ ਨੇ ਔਰ ਟੋਟਲ ਡੈਥਸ 5,38,784 ਨੇ। ਅਮਰੀਕਾ ਦੇ ਵਿੱਚ 3,13,77,000 ਟੋਟਲ ਕੇਸ ਨੇ, 1,32,754 ਡੈਥਸ ਨੇ। ਔਰ ਜਿਵੇਂ ਅਸੀਂ ਫਰਾਈਡੇ ਕਿਹਾ ਸੀ ਕਿ ਭਾਰਤ ਨੂੰ ਹੋਰ ਕਿਸੇ ਪਾਸਿਓਂ ਕੋਈ ਮੈਡਲ ਮਿਲਿਆ ਹੋਇਆ ਕਿ ਨਹੀਂ, ਇਹਦੇ 'ਚ ਬੜੀ ਤੇਜ਼ੀ ਨਾਲ ਉਹ ਰੇਸ ਦੌੜ ਰਿਹਾ ਔਰ ਵਾਕਿਆ ਹੀ ਵੀਕਐਂਡ 'ਚ ਉਹਨੇ ਰੂਸ ਨੂੰ ਪਿੱਛੇ ਛੱਡ ਦਿੱਤਾ ਹੈ। ਔਰ ਇਸ ਵੇਲੇ ਭਾਰਤ ਕੇਸਾਂ ਦੇ ਮਾਮਲੇ 'ਚ ਤੀਸਰੇ ਨੰਬਰ ਤੇ ਆ ਗਿਆ, USA ਨੰਬਰ 1 ਤੇ ਹੈ ਔਰ ਬ੍ਰਾਜ਼ੀਲ ਨੰਬਰ 2 ਹੈ। ਔਰ ਇੰਡੀਆ 'ਚ ਇਸ ਵੇਲੇ 7,20,346 ਟੋਟਲ ਕੇਸਿਸ ਨੇ ਔਰ 20,174 ਮੌਤਾਂ ਹੋ ਚੁੱਕੀਆਂ ਨੇ। ਪਾਕਿਸਤਾਨ ਵੀ ਜਿਹੜਾ ਹੈ ਉਹ ਕੇਸਿਸ ਜ਼ਿਆਦਾ ਨੇ, ਹਾਲਾਂਕਿ ਡੈਥਸ ਰਿਲੇਟਿਵਲੀ ਘੱਟ ਨੇ ਇੰਡੀਆ ਦੇ। ਉਹਨਾਂ ਦੇ 2,31,818 ਟੋਟਲ ਕੇਸ ਨੇ ਔਰ 4,762 ਡੈਥਸ ਨੇ। ਸੋ ਇਹ ਕੋਰੋਨਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।